बाकी माशाल्लाह घर देख लो, किचन आ गया, ऊपर छत आ गई है, बाहर का एरिया है और तंबू वगैरह लगे हुए हैं, उत्थे मिलाद हो रहे हैं। वालेकुम अस्सलाम। लाखों दिलों की जान चाहत फतेह अली खान। यस आ जा। इस साइड ते काउंटर फीस हैगा, हुण असीं इस साइड ते जा रहे हैं ते जाके अपने फार्म जमा करवाने हैं। अल्लाह खैर करे। अस्सलाम वालेकुम, वेलकम बैक माई यूट्यूब चैनल पंजाबी व्लॉग। ਅਸੀਂ ਇਸ ਟਾਈਮ ਬੈਠੇ ਹਾਂ ਫੈਸਲਾਬਾਦ ਪੈਂਸਰੇ ਤੇ ਅਸੀਂ ਕੱਲ੍ਹ ਆਏ ਸੀਗੇ ਤੇ ਚਾਚੂ ਦੇ ਅੱਜ ਇੱਥੇ ਮਿਲਾਦ ਹੋ ਰਿਹਾ ਹੈਗਾ ਤੇ ਮਾਸ਼ਾਅੱਲਾ ਮਕਾਨਾਂ ਦੇ ਸਾਹਮਣੇ ਬੈਠੇ ਹੋਏ ਅਸੀਂ ਤੇ ਅੱਜ ਮਿਲਾਦ ਹੈ ਚਾਚੂ ਦਾ। ਬਾਕੀ ਦੇਗਾ ਸ਼ਿਗਾ ਬਣ ਰਹੀਆਂ ਤੇ ਤੰਬੂ ਸ਼ੰਬੂ ਲੱਗੇ, ਕਨਾਤਾਂ ਹੀ ਲੱਗ ਗਈਆਂ ਹੈਗੀਆਂ ਤੇ ਇੰਤਜ਼ਾਮ ਜਿਹੜਾ ਹੈਗਾ 12-1 ਵਜੇ ਦਾ ਹੈਗਾ ਤੇ ਨਾਤ ਖਾਨ ਆਉਣਗੇ, ਆਲਮਾ ਵੀ ਆਏਗੀ ਇਨਸ਼ਾਅੱਲਾ ਤੇ ਨਾਲ ਮੇਰੇ ਬੈਠੇ ਸ਼ਹਿਰੀਆਰ नींद आ रही मिला शहरिया सुता है मिला अखा खोली ना जाग रहा हां तेरिया चुनिया अखा मेरे वाको सुधा साहब भी है साडे पिंडों नाल सुधा साहब दा साला जी है ये स्पेशल मिलात ही आए ने। चाचा जी ने दावत दी थी इस लंबी चौड़ी सानू। लंबी चौड़ी किन्नी की सी कोई महीना हो गया तंग, कोई 1 महीना हो गया तकरीबन। इन्ने की कालां कीतियां भी लाजमी है ना तुसी लाजमी। लो जी अज आ गए असीं इकल्ले बैठे हुए हैं। एक किहड़ी खुशी च मिलाद हो रहा हैगा, ये माशाल्लाह मकाना की खुशी च हो रहा हैगा। चाचे ने माशाल्लाह मकान अच्छी बिल्डिंग बनाई हुई है तो इत्थे शिफ्ट होए ने ते इस वास्ते मिलाद मुकर्रर किया अज इन्होंने। इधर आए इधर अरहम आ जा अरहम। ये चाचू जी का बेटा है छोटा साहबजादा, सब तो वड्डा है ना अरहम कंबो। अरहम कंबो ही है ना? हाँ ये अरहम कंबो है साडा छोटा शहजादा। वो विचार रहा वा नहा नू के बैठा होया है जी। असीं ते नहाना धोना हैगा तकरीबन 10 साढ़े 10 का टाइम हैगा तो उस तो बाद इंशाल्लाह असीं नहावांगे, तैयारी शैयारी करांगे। शहरियार नात भी पढ़ेगा इंशाल्लाह, पढ़ेगा नात तलाव तो पढ़ेगा तो उस तो बाद नात भी पढ़ेगा। किन्ने की पेली बनाने थे? 2-4 पेली तो उत्थे किन्ने से पीछे जो छड्ड गए हैं? अच्छा अद्धा पिंड सी पेली दा जी है। ਹੁਣ ਮਿਲਣ ਜਾਇਆ ਕਰੇ ਉਹਨਾਂ ਨੂੰ ਮਹੀਨੇ ਬਾਅਦ 2 ਮਹੀਨੇ ਬਾਅਦ। ਗਿਆ ਕਦੀ ਕਿ ਨਹੀਂ ਗਿਆ? ਅੱਜ ਉਹਨਾਂ ਨੇ ਆਉਣਾ ਹੀ ਆ। ਅੱਜ ਜਾਣਾ ਉਹਨਾਂ ਨੇ? ਅੱਛਾ ਕੀ ਬਾਤ ਹੈ, ਸਹੀ ਹੈ। ਜੱਫੀ ਪਾ ਪਾ ਕੇ ਰੋਣਾ, ਇਕੱਲੀਆਂ ਜੱਫੀਆਂ ਪਾਣੀਆਂ। ਹਾਂ ਇਹ ਤਾਂ ਜੱਫੀ ਪਾਇਆ ਤੇ ਰੋਣ ਲੱਗ ਪਏ ਵੀ ਮੈਨੂੰ ਤੁਹਾਡੀ ਬੜੀ ਯਾਦ ਆਈ ਹੈ। 1 hour later ਲੋ ਜੀ ਭਾਈ ਅਸੀਂ ਹੋ ਕੇ ਹੁਣ ਨਹਾ ਧੋ ਕੇ ਤਿਆਰ ਤੇ ਸ਼ਹਿਰੀਆਰ ਵੇਖੋ ਮੋਬਾਈਲ 'ਚ ਤਾਂ ਮੂੰਹ ਵੇਖੀ ਜਾ ਰਿਹਾ ਹੈਗਾ ਤੇ ਮੈਂ ਵੀ ਨਹਾ ਧੋ ਕੇ ਤਿਆਰ ਹੋ ਗਿਆ ਹੈਗਾ। ਟਾਈਮ ਵੀ ਕਾਫੀ ਹੋ ਗਿਆ ਹੈਗਾ, ਮਹਿਮਾਨ ਲੋਕ ਤੇ ਰਿਸ਼ਤੇਦਾਰ ਬਹੁਤ ਜ਼ਿਆਦਾ ਆਏ ਹੋਏ ਨੇ, ਬਾਹਰ ਵੇਟ ਕਰਦੇ ਪਏ ਨੇ। ਉਸ ਤੋਂ ਬਾਅਦ ਉਹਨਾਂ ਨੂੰ ਘਰ ਲਿਆ ਕੇ ਵਿਖਾਣਾ ਹੈਗਾ ਕਿ ਕਿਸ ਤਰ੍ਹਾਂ ਦਾ ਘਰ ਬਣਾਇਆ ਹੈਗਾ ਤੇ ਉਸ ਤੋਂ ਬਾਅਦ ਇੰਸ਼ਾਅੱਲਾ ਮਿਲਾਦ ਸ਼ੁਰੂ ਹੋ ਜਾਣਾ ਹੈਗਾ। ਮੌਲਵੀ ਸਾਹਿਬ ਆ ਕੇ ਬੈਠੇ ਹੋਏ ਨੇ, ਹੁਣ ਸਾਰੇ ਮਹਿਮਾਨ ਆਏ ਹੋਏ ਨੇ ਚਾਚੂ ਦਾ ਘਰ ਵੇਖਣ। ਦੋਸਤ ਬੇਲੀ ਜਿੰਨੇ ਵੀ ਸੀ ਰਿਸ਼ਤੇਦਾਰ ਉਹ ਘਰ ਵੇਖਦੇ ਪਏ ਨੇ। चाचा कह रहे कि मौजे च पैसे नहीं देने मौलवी ने, पक्की गल है चाचू? दस दे बाद ना मालूम मारी बस सुनना है। गाड़ी कर ली है। हाँ बाकी माशाल्लाह घर देख लो, किचन आ गया, ऊपर छत आ गई है, बाकी एक रूम आ गया है तकरीबन 5 मरले तो रूम किन्ने 4 रूम है ना। बाहर का एरिया है और तंबू वगैरह लगे हुए हैं, उत्थे मिलाद हो रहे हैं। ਅਸੀਂ ਹੁਣ ਜਾ ਰਹੇ ਜੀ ਮਸਜਿਦ ਦੇ ਵਿੱਚ, ਮੌਲਵੀ ਸਾਹਿਬ ਲੱਗੇ ਹੋਏ ਨੇ, ਆਵਾਜ਼ ਤੁਹਾਨੂੰ ਆ ਰਹੀ ਹੋਣੀ। ਮਸਜਿਦ ਲੱਗ ਗਿਆ, ਜ਼ਿਆਦਾ ਦੂਰ ਤਾਂ ਹੈ ਨਹੀਂ ਕਿ ਤੇ ਇੰਸ਼ਾਅੱਲਾ ਉੱਥੇ ਜਾਂਦੇ ਹਾਂ। ਇੱਕ ਡੱਬਾ ਲੈ ਲੈ ਸ਼ਹਿਰੀ ਤੂੰ ਵੀ। ਮਿਲਾਦ ਤੋਂ ਬਾਅਦ ਮਾਲ ਤਕਸੀਮ ਹੋ ਰਿਹਾ, ਬਿਰਿਆਨੀ ਦੇ ਡੱਬੇ ਤੇ ਮਾਸ਼ਾਅੱਲਾ ਆਵਾਮ ਕਾਫੀ। ਬਸ ਆਇਆ ਸ਼ਹਿਰੀਆਂ ਨੂੰ ਸਰਦੀ ਲੱਗੀ ਆ ਰਹੀ ਹੈਗੀ ਆ, ਕੀ ਗੱਲ ਆ? ना बैठे नहाता ਤਾਂ ਕਰਕੇ
ਸ਼ਹਿਰੀ ਨਹਾ ਬੈਠਾ ਸ਼ਹਿਰ ਸਰਦੀ ਲੱਗਦੀ ਪਈ ਹੈ। ਅੱਜ ਮੌਸਮ ਵੈਸੇ ਬੜਾ ਠੰਡਾ ਹੈਗਾ, ਠੰਡੀ ਹਵਾ ਚੱਲਦੀ ਪਈ ਹੈ, ਧੁੱਪ ਛੁੱਪ ਵੈਸੇ ਨਿਕਲੀ ਗਾਇਬ ਹੋਈ ਪਈ ਸੀ। ਤੇ ਬਸ ਅੱਲਾ ਹੀ ਖੈਰ ਕਰੇ ਕਿਤੇ ਬੁਖਾਰ ਨਾ ਚੜਾ ਲਈ ਭਾਈ। ਕੱਲ ਨੂੰ ਗੋਦ 'ਚ ਬਿਠਾ ਕੇ ਤੇ ਵਾਪਸ ਲੈ ਕੇ ਜਾਣਾ ਪੈਣਾ ਹੈ, ਬਲਕਿ ਪਰਸੋਂ ਨੂੰ ਜਾਣਾ ਯਾਰ, ਸੋਰੀ ਕੱਲ ਕਹਿ ਦਿੱਤਾ ਹੈਗਾ। ਕੱਲ ਨੂੰ ਇਨਸ਼ਾਅੱਲਾ ਇੱਥੇ ਹੀ ਆਪਾਂ ਮਾਲ ਬਾਹਰ ਜਾ ਰਿਹਾ ਹੈਗਾ, ਬਾਹਰ ਹੀ ਲੈ ਜਾ ਡੱਬੇ 'ਚ ਇੱਥੇ ਮੰਡੀ ਯਾਰ। ਲੋ ਜੀ ਅਸੀਂ ਹੁਣ ਜਾ ਰਹੇ ਵਾਪਸ ਘਰ, ਬਿਲਕੁਲ ਸਾਹਮਣੇ ਘਰ ਹੈ ਤੇ ਮਸਜਿਦ ਹੀ ਐਸੀ ਬਾਜ਼ਾਰ ਦੇ ਵਿੱਚ ਹੈਗੀ ਸੀ ਤੇ ਬਹੁਤ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਯਾਰ। ਠੰਡੀ ਹਵਾ ਚੱਲਦੀ ਵੀ ਫੈਸਲਾਬਾਦ ਦੇ ਵਿੱਚ ਇਸ ਟਾਈਮ ਤੇ ਧੁੱਪ ਛੁੱਪ ਬਸ ਐਵੇਂ ਹੀ ਆ, ਕਿਸਾਂ ਦੇ ਨਾਲ ਨਿਕਲੀ ਹੋਈ ਆ। ਸ਼ਹਿਰੀਆਰ ਦੀ ਬਹੁਤ ਜ਼ਿਆਦਾ ਤਬੀਅਤ ਖਰਾਬ ਹੈ। ਸ਼ਹਿਰੀਆਰ ਇਤਨਾ ਹੀ ਕੈਮਰੇ ਸਾਹਮਣੇ ਆ ਭਾਈ। ਸਰਦੀ ਲੱਗ ਰਹੀ ਯਾਰ, ਠੰਡ ਬਹੁਤ ਜ਼ਿਆਦਾ ਲੱਗ ਰਹੀ, ਨਹਾ ਵੀ ਬੈਠੇ ਉੱਪਰੋਂ ਮੌਸਮ ਠੰਡਾ ਵਾ। ਲੱਗਦਾ ਔਰਤਾਂ ਦਾ ਮੇਲਾਦ ਹੋ ਚੁੱਕਿਆ ਹੈ, ਹਾਂ ਖਤਮ ਹੋ ਗਿਆ। ਆਵਾਮ ਕਾਫੀ ਬੈਠੀ ਹੈ, ਆਵਾਮ ਲੰਗਰ ਦੇ ਇੰਤਜ਼ਾਰ 'ਚ ਹੈਗੀ ਹੈ ਕਿ ਇੰਤਜ਼ਾਮ ਹੋਵੇ ਲੰਗਰ ਦਾ ਤੇ ਖਾਈਏ ਪੀਏ ਤਾਂ ਵਾਪਸ ਘਰ ਜਾਈਏ। ਲਓ ਜੀ ਅਸੀਂ ਇਸ ਟਾਈਮ ਬੈਠੇ ਹਾਂ GC ਯੂਨੀਵਰਸਿਟੀ ਫੈਸਲਾਬਾਦ ਤੇ ਤਕਰੀਬਨ ਸਾਨੂੰ 10 ਤੋਂ 15 ਮਿੰਟ ਹੋ ਗਿਆ ਅਸੀਂ ਇੱਥੇ ਰੈਸਟ ਕਰ ਰਹੇ ਹਾਂ। ਕਾਫੀ ਦੂਰੋਂ ਬਾਈਕ ਤੇ ਆਏ ਹਾਂ ਤੇ ਜਿਹੜੀ ਕਾਰ ਸੀ ਉਹ ਤਾਂ ਸਾਨੂੰ ਲੱਭੀ ਨਹੀਂ। ਚਾਚੂ ਨੇ ਕਾਰ ਵਾਸਤੇ ਫੋਨ ਕੀਤਾ ਸੀ ਮੋਦੀ ਬਣਾ ਰਹੇ ਡਰਾਈਵਰ ਨੂੰ। ਡਰਾਈਵਰ ਵਾਲੇਕੁਮ ਸਲਾਮ। लाखों दिलों की जान चाहत फतेह अली खान। ਯੈਸ ਅਸੀਂ ਚਾਚੂ ਦੇ ਡਰਾਈਵਰ ਨੂੰ ਫੋਨ ਕੀਤਾ ਸੀਗਾ, ਉਹ ਕਹਿ ਰਿਹਾ ਕਿ ਮੈਨੂੰ ਥੋੜੀ ਦੇਰ ਲੱਗ ਜਾਣੀ ਹੈਗੀ ਹੈ ਤੇ ਇਸ ਵਾਸਤੇ ਤੁਹਾਨੂੰ ਵੇਟ ਕਰਨਾ ਪੈਣਾ ਹੈਗਾ। ਅਸੀਂ ਕਿ ਚਾਚੂ ਸਾਨੂੰ ਹੈਗੀ ਜਲਦੀ, ਉੱਥੇ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਤੇ ਅਸੀਂ ਫਿਰ ਆ ਗਏ। ਤੇ ਹੁਣ ਅਸੀਂ ਇਸ ਟਾਈਮ ਬੈਠੇ ਹਾਂ ਤੇ ਡਿਗਰੀ ਵਾਸਤੇ ਅਪਲਾਈ ਕਰਨਾ, ਫਾਰਮ ਵਗੈਰਾ ਲੈ ਰਹੇ ਹਾਂ, ਸਭ ਕੁਝ ਕਰ ਲਿਆ ਹੈਗਾ। ਹੁਣ ਫਾਰਮ ਵਾਸਤੇ ਉਹ ਡਿਗਰੀ ਵਾਸਤੇ ਅਪਲਾਈ ਕਰਨ ਜਾਣਾ ਹੈਗਾ। ਦੇਖੋ ਸਾਨੂੰ ਕਿੰਨੀ ਦੇਰ ਲੱਗਦੀ ਹੈਗੀ ਆ ਤੇ ਸ਼ਹਿਰ ਯਾਰ ਤਕਰੀਬਨ ਟੋਟਲ ਥੱਕਿਆ ਹੋਇਆ ਪਿਆ ਹੈਗਾ। ਥੱਕਿਆ ਕਿਤੇ ਮੈਂ ਕੀ ਇੱਥੇ ਫੁੱਲ ਐਕਟਿਵ ਹੈਗਾ। ਇਹਦੀ ਮਾਲਿਸ਼ ਕਰਾਣੀ ਆ। ਤੇ ਉਸ ਤੋਂ ਬਾਅਦ ਉਮੀਦ ਹੈ ਸਾਨੂੰ ਜ਼ਿਆਦਾ ਦੇਰ ਤਾਂ ਨਹੀਂ ਲੱਗੇਗੀ, ਲੇਕਿਨ ਯੂਨੀਵਰਸਿਟੀ ਦਾ ਏਰੀਆ ਦੇਖ ਲਓ ਤੁਸੀਂ। ਹਾਂ ਕੱਪਲ ਛਪਕ ਨਹੀਂ ਨਜ਼ਰ ਆ ਰਹੇ ਜਿਵੇਂ ਦੀ ਸਾਡੀ ਯੂਨੀਵਰਸਿਟੀ ਉਵੇਂ ਦੀ ਹੈਗੀ ਆ। ਸਾਰੇ ਲੋਕ ਸ਼ਦੀਦ ਸਿੰਗਲ ਬੈਠੇ ਹੋਏ ਨੇ, ਉਹ ਇੱਕ ਦੋ ਕੱਪਲ ਬੈਠਾ, ਬਾਕੀ ਉਹ ਲੜਕੀਆਂ ਬੈਠੀਆਂ ਸਾਹਮਣੇ ਤੇ ਬਾਕੀ ਇੱਧਰ ਅਸੀਂ ਬੈਠੇ ਸਿੰਗਲ। ਤੇ ਇੱਕ ਲੜਕੀ ਕੋ ਵੈਸੇ ਅਸੀਂ ਪੁੱਛਿਆ ਸੀਗਾ, 2-4 ਲੜਕੀਆਂ ਜਾ ਰਹੀਆਂ, ਉਹਨੂੰ ਪੁੱਛਿਆ ਵੀ ਕਿੱਥੇ ਅਕਾਊਂਟ ਆਫਿਸ ਵਗੈਰਾ ਅਸੀਂ ਜਾਣਾ ਹੈਗਾ। ਇਹ ਸੱਜਣ ਡਰੀ ਆ ਰਿਹਾ ਸੀਗਾ ਸ਼ਹਿਰੀਆਂ। ਇਹਨੂੰ ਮੈਂ ਕਿਹਾ ਡਰਨਾ ਨਹੀਂ ਆ, ਅਸੀਂ ਯੂਨੀਵਰਸਿਟੀ ਨਿਕਲੇ ਹੋਏ, ਟੈਨਸ਼ਨ ਨਾ ਲੈ। ਡਰ ਲੱਗਦਾ ਭਾਈ। ਕਾਹਦਾ ਡਰ ਲੱਗਦਾ ਯਾਰ, ਇੰਨਾ ਤਾਂ ਕੌਨਫੀਡੈਂਸ ਬੰਦਾ ਰੱਖੇ ਨਾ, ਇੰਨਾ ਤਾਂ ਇਨਸਾਨ ਨੂੰ ਕੌਨਫੀਡੈਂਸ ਰੱਖਣਾ ਚਾਹੀਦਾ ਇੱਕ ਸਟੂਡੈਂਟ ਨੂੰ ਕਿ ਕਿਸੇ ਵੀ ਮੌਕੇ 'ਤੇ ਲੜਕੀ ਨਾਲ ਜਾਂ ਕਿਸੇ ਨਾਲ ਵੀ ਗੱਲ ਕਰਨੀ ਪਏ ਬੰਦਾ ਕਰੇ ਈਜ਼ੀ ਹੋ ਕੇ। ਤੇ ਇਹ ਡਰੀ ਆ ਰਿਹਾ ਸੀਗਾ, ਮੈਂ ਗੱਲ ਕਰਨਾ ਸ਼ਾਇਦ ਤਾਂ ਚੱਲ ਗਿਆ ਡਰ ਕੇ। ਆਹ ਹਾਲ ਇਹਦਾ। ਤੇ ਇਹ ਤਰ੍ਹਾਂ ਕੇ ਯਾਰ ਹੁੰਦੇ ਨੇ ਜਿਹੜਾ ਫਸਾਉਂਦੇ ਕੁੱਟਦੇ ਤੇ ਬਾਅਦ 'ਚ ਕੁੱਟਦੇ ਕਟਵਾਉਂਦੇ ਵੀ ਹੈਗੇ ਆ। ਬਾਕੀ ਹੁਣ ਅਸੀਂ ਜਾ ਰਹੇ ਹਾਂ, ਜ਼ਰਾ ਉੱਠ ਕੇ ਚੱਲ ਆ ਜਾਈਏ ਯਾਰ। ਅਸੀਂ ਅਕਾਊਂਟ ਆਫਿਸ ਜਾ ਰਹੇ ਹਾਂ, ਉੱਥੇ ਜ਼ਰਾ ਫਾਰਮ ਫਿਲ ਕਰਕੇ ਮਤਲਬ ਡਿਗਰੀ ਵਾਸਤੇ ਫਾਰਮ ਜਮ੍ਹਾਂ ਕਰਾਉਣੇ, ਫਿਰ ਉਸ ਤੋਂ ਬਾਅਦ ਅੱਲਾ ਖੈਰ ਕਰੇਗਾ। ਹੈਂ ਥੱਕਿਆ ਆਇਆ ਵਾ, ਚਲੋ ਥੱਕਿਆ ਹੋਇਆ ਸੱਜਣ ਸਾਡਾ ਤੇ ਜ਼ਰਾ ਈਜ਼ੀ ਹੋ ਕੇ ਥੋੜ੍ਹਾ ਜਿਹਾ ਰਿਲੈਕਸ ਹੋ ਲਈਏ, ਉਸ ਤੋਂ ਬਾਅਦ ਇਨਸ਼ਾਅੱਲਾ ਜਾਵਾਂਗੇ ਅਸੀਂ। ਆ ਜਾ ਇਸ ਸਾਈਡ ਤੇ ਅਕਾਊਂਟ ਆਫਿਸ ਹੈਗਾ, ਹੁਣ ਅਸੀਂ ਇਸ ਸਾਈਡ ਤੇ ਜਾ ਰਹੇ ਹੈਗੇ ਤੇ ਜਾ ਕੇ ਆਪਣੇ ਫਾਰਮ ਜਮ੍ਹਾਂ ਕਰਵਾਉਂਦੇ ਹਾਂ, ਅੱਲਾ ਖੈਰ ਕਰੇ। ਲਓ ਜੀ ਸਭ ਕੁਝ ਕਲੀਅਰ ਹੋ ਗਿਆ ਹੈਗਾ। ਤਕਰੀਬਨ 25 ਮਿੰਟਾਂ ਦੇ ਵਿੱਚ ਅਸੀਂ ਨਾ ਆਪਣਾ ਸਾਰਾ ਡਾਕੂਮੈਂਟਸ ਕਲੀਅਰ ਕਰਕੇ ਜਮ੍ਹਾਂ ਕਰਵਾ ਦਿੱਤੇ ਨੇ ਤੇ ਉਹਨਾਂ 2 ਮਹੀਨੇ ਦਾ ਟਾਈਮ ਦਿੱਤਾ ਅਰਜੈਂਟ ਡਿਗਰੀ ਵਾਸਤੇ। ਤੇ ਅਸੀਂ ਆ ਰਹੇ ਹੁਣ ਪਾਰਕਿੰਗ ਦੇ ਵਿੱਚ ਆਪਣੀ ਬਾਈਕ ਚੱਕਣ ਲੱਗੇ ਆ। ਕਿੱਥੇ ਯਾਰ ਆਪਣੀ ਬਾਈਕ?